ਨਾਲ ਆਪਾਂ ਜਿਹੜੀ ਆ ਹੁਣ ਇੱਕ ਖਬਰ ਜਿਹੜੀ ਇਸ ਵੇਲੇ ਕਾਫੀ ਮਗਿਆ ਹੋਇਆ ਜਿਹੜਾ ਇਸ਼ੂ ਹੈਗਾ ਆ ਕੈਲੀਫੋਰਨੀਆ ਦੇ ਵਿੱਚ, ਉਹ ਹੈਗਾ ਆ ਜਿਹੜਾ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਕਾਰਬ ਦਾ। ਤੋ ਕਾਰਬ ਦਾ ਇਸ਼ੂ ਜਿਹੜਾ ਇਸ ਵੇਲੇ ਕਾਫੀ ਮਗਿਆ ਹੋਇਆ ਇਸ਼ੂ ਹੈਗਾ। ਔਰ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਪਿਛਲੇ ਸਾਲ ਜਿਹੜੀ ਕਾਫੀ 19 ਸਟੇਟਸ ਵੱਲੋਂ ਕਲਾਸ ਸੈਕਸ਼ਨ ਲਾਸੂਟ ਜਿਹੜਾ ਸੀਗਾ ਉਹ ਐਡਵਾਂਸ ਕਲੀਨ ਟਰੱਕਸ ਦੇ ਖਿਲਾਫ ਕੀਤਾ ਗਿਆ ਸੀਗਾ। ਤੇ ਹੁਣ 17 ਸਟੇਟਸ ਜਿਹੜੀਆਂ ਰਲ ਕੇ ਕੈਲੀਫੋਰਨੀਆ ਦੇ ਐਡਵਾਂਸ ਕਲੀਨ ਫਲੀਟ, ਇਹ ਦੋ ਡਿਫਰੈਂਟ ਚੀਜ਼ਾਂ ਹੈਗੀਆਂ। ਇੱਕ ਐਡਵਾਂਸ ਕੈਲੀਫੋਰਨੀਆ ਐਡਵਾਂਸ ਕਲੀਨ ਟਰੱਕਸ ACT ਤੇ ਇੱਕ ਹੈਗਾ ACF ਕੈਲੀਫੋਰਨੀਆ ਐਡਵਾਂਸ ਫਲੀਟ। ਸੋ ਇਹ ਦੋਨੋਂ ਰੂਲ ਜਿਹੜੇ ਆ ਇਹ ਸਾਈਡ ਬਾਈ ਸਾਈਡ ਚੱਲ ਰਹੇ ਆ। ਹੁਣ ਇਸ ਵੇਲੇ ਐਡਵਾਂਸ ਕਲੀਨ ਫਲੀਟਸ ਦੇ ਉੱਤੇ ਜਿਹੜਾ ਆ ਉਹ ਲਾਸੂਟ ਹੋਇਆ ਹੈਗਾ। ਸੋ ਇਹ ਜਿਹੜਾ ਲਾਸੂਟ ਹੈਗਾ ਇਹ ਸਿਗਨੀਫਿਕੈਂਟ ਹੈਗਾ ਕਿਉਂਕਿ ਇਸ ਵੇਲੇ ਆਪਣੀ ਬਹੁਤ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਜਿੱਥੇ ਕਿ ਡੀਲਰਸ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਉਹਨਾਂ ਦੇ ਇੰਜਣ ਹੈਗੇ ਆ ਉਹ ਕਾਰਬ ਕੰਪਲਾਇੰਟ ਨਹੀਂ ਹੈਗੇ। ਕਾਰਬ ਵੱਲੋਂ ਬਹੁਤ ਹੀ ਧੁੰਦਲਾ ਜਿਹਾ ਆਂਸਰ ਦਿੱਤਾ ਜਾਂਦਾ ਆ। ਕਾਰਬ ਵੱਲੋਂ ਬਹੁਤ ਕਹਿ ਲਓ ਜੀ ਅਨਕਲੀਅਰ ਆਂਸਰ ਦਿੱਤਾ ਜਾਂਦਾ ਹੈ ਕਿ ਕਿਵੇਂ ਹੋਣਾ, ਕਿੱਦਾਂ ਹੋਣਾ, ਕੀ ਹੋਣਾ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਿਲਕੁਲ ਡੈਫੀਨੇਟਲੀ ਆਪਾਂ ਜੇ ਗੱਲ ਕਰੀਏ ਤੇ ਬੜਾ ਇੰਟਰਸਟਿੰਗ ਹੈਗਾ ਜਿਹੜਾ ਲਾਸੂਟ ਹੁਣ ਹੋਇਆ। ਇੱਕ ਲਾਸੂਟ ਪਿਛਲੇ ਸਾਲ ਹੋਇਆ ਸੀਗਾ। ਸੋ ਇਹ ਜਿਹੜਾ ਲਾਸੂਟ ਹੈਗਾ ਇਹਦੇ ਨਾਲ ਇੱਕ ਟਾਰਗੇਟ ACT ਜਿਹੜਾ ਟਾਰਗੇਟ ਆ ਉਹ ਮੈਨੂਫੈਕਚਰਰਸ ਆਫ ਟਰੱਕ, ACF ਟਾਰਗੇਟਸ ਕੰਪਨੀਜ਼, ਠੀਕ ਹੈ ਨਾ। ਜਿਹੜਾ ACT ਆ ਐਡਵਾਂਸ ਕਲੀਨ ਟਰੱਕਸ ਉਹ ਮੈਨੂਫੈਕਚਰਰਸ ਵਾਸਤੇ ਹੈਗਾ ਲਾ, ਜਿਹੜਾ ACF ਹੈਗਾ ਉਹ ਟਰੱਕਿੰਗ ਕੰਪਨੀਆਂ ਵਾਸਤੇ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਜਿਹੜਾ ਕਿ ਕੈਲੀਫੋਰਨੀਆ ਦਾ ਏਮ ਹੈਗਾ ਕਿ ਬਾਈ 2040 ਮਿਡ 2040 ਵੀ ਅਸੀਂ ਟੋਟਲ ਜ਼ੀਰੋ ਇਮਿਸ਼ਨ ਟਰੱਕਸ ਕਰ ਦੇਣੇ ਹੈਗੇ ਆ 2035। ਹਾਂਜੀ, ਪਰ ਜਿਹੜੇ 100% ਹੈ ਜਿਹੜੇ ਸੋ ਟਰੱਕਿੰਗ ਲਈ 45 ਆ ਜੀ। ਹਾਂਜੀ। ਸੋ ਜਿਹੜਾ ਹੁਣ ਜਿਹੜੀ ACF ਦੀ ਐਨਫੋਰਸਮੈਂਟ ਆ ਉਹ ਔਨ ਹੋਲਡ ਆ। ਕੈਲੀਫੋਰਨੀਆ ਨੇ ਰਜਿਸਟ ਕੀਤਾ ਸੀਗਾ ਕਿ ACF ਦੇ ਲਈ ਵੇਵਰ ਰਿਕੁਐਸਟ ਕਰਨ ਨੂੰ ARB ਨੂੰ, ਪਰ ਜਦੋਂ ਲਾਸਟ ਈਅਰ ਜਿਹੜਾ ਆਪਣਾ ਸੀਗਾ ਇਹਦਾ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਤੇ ਦੂਜਾ ਲਾਸੂਟ ਸੀਗਾ ਉਹਦੇ ਕਰਕੇ ਜਿਹੜਾ ਕਾਰਬ ਨੂੰ ਅਲਟੀਮੇਟਲੀ EPA ਨੂੰ ਰਿਕੁਐਸਟ ਫਾਈਲ ਕਰਨੀ ਪਈ ਵੇਵਰ ਦੀ ਕਿ ਸਾਡੇ ਲਈ ਇਹ ਲਾਅ ਜਿਹੜਾ EPA ਦਾ ਲਾਅ ਆ ਉਹ ਵੇਵ ਕੀਤਾ ਜਾਵੇ ਤਾਂ ਕਿ ਅਸੀਂ ਆਪਣੀ ਜਿਹੜੀ ਲਾਅ ਦੀ ਜਿਹੜੀ ਸਾਡੀ ਡੈਡਲਾਈਨ ਆ ਉਹਨੂੰ ਅਸੀਂ ਇਨਫੋਰਸ ਕਰ ਸਕੀਏ। ਤੇ ਉਸ ਤੋਂ ਬਾਅਦ ਜਿਹੜਾ ਸੀਗਾ ਉਹ ਕੈਲੀਫੋਰਨੀਆ ਕਾਰਬ ਤੇ CTA ਦੇ ਵਿੱਚ ਜਿਹੜਾ ਐਗਰੀਮੈਂਟ ਹੋਇਆ ਉਹਦੇ 'ਚ ਸੀਗਾ ਕਿ ਸਟੇਟ ਵੁੱਡ ਇਨਫੋਰਸ ਐਡਵਾਂਸ ਕਲੀਨ ਫਲੀਟ, ਹੈ ਨਾ। ਸੋ ਹੁਣ ਜਿਹੜਾ ਆ ਸੋ ਇਹ ਜਿਹੜਾ ਲਾਸੂਟ ਆ ਇਹ ਆਊਟਸਾਈਡ ਸਟੇਟਸ ਵੱਲੋਂ ਕੀਤਾ ਗਿਆ। ਕਾਫੀ ਇੰਟਰਸਟਿੰਗ ਸਿਚੁਏਸ਼ਨ ਹੈਗੀ ਆ ਇਹਦੇ ਵਿੱਚ। ਲਾਸੂਟ ਦੇ ਵਿੱਚ ਐਲਾਬਾਮਾ, ਐਰੀਜ਼ੋਨਾ, ਅਰਕਨਸਾ, ਜਾਰਜੀਆ, ਆਇਡਾਹੋ, ਇੰਡੀਆਨਾ, ਆਇਓਵਾ, ਕੈਂਸਸ, ਲੁਈਜ਼ੀਆਨਾ, ਮਿਜ਼ੂਰੀ, ਮੋਂਟਾਨਾ, ਨੇਬਰਾਸਕਾ ਤੇ ਓਕਲਾਹੋਮਾ, ਸਾਊਥ ਕੈਰੋਲਾਈਨਾ, ਯੂਟਾ, ਵੈਸਟ ਵਰਜੀਨੀਆ ਤੇ ਵਾਇਓਮਿੰਗ ਸਟੇਟ ਜਿਹੜੀ ਉਹ ਇਹਦੇ ਵਿੱਚ ਸ਼ਾਮਲ ਆ। ਨੇਬਰਾਸਕਾ ਟਰੱਕਿੰਗ ਐਸੋਸੀਏਸ਼ਨ ਵੀ ਇਹਦੇ ਵਿੱਚ ਪਲੈਂਟਿਫ ਹੈਗੀ ਆ। ਸੋ ਜਿਹੜਾ ਲਾਸਟ ਈਅਰ ਲਾਸੂਟ ਹੋਇਆ ਸੀ ਉਹਦੇ ਜਿਹੜੇ ਪਲੈਂਟਿਫ ਉਹ ਡਿਫਰੈਂਟ ਸੀਗੇ। ਸੋ ਇਹ ਕਾਫੀ ਹੁਣ ਸਿਚੁਏਸ਼ਨ ਜਿਹੜੀ ਆ ਦੇਖਣ ਵਾਲੀ ਆ ਕਿ ਕੀ ਅੱਗੇ ਇਹਦੇ 'ਚ ਵਾਪਰਦਾ ਜੀ। ਸੋ ਬਿਲਕੁਲ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਸਾਈਨ ਕੀਤਾ ਸੀ ਬਿੱਲ 2020 ਦੇ ਵਿੱਚ ਜ਼ੀਰੋ ਇਮਿਸ਼ਨ ਵਾਲਾ, ਜਿਹਦੇ ਨਾਲ 2035 ਤਾਈਂ ਜਿਹੜੀਆਂ ਨਵੇਂ ਵਹੀਕਲਸ ਸੋਲਡ ਹੋਣੇ ਆ ਉਹ ਜ਼ੀਰੋ ਇਮਿਸ਼ਨ ਵਾਲੇ ਚਾਹੀਦੇ, 2045 ਤਾਈਂ ਸਾਰੇ ਜਿਹੜੇ। ਸੋ ਇਹਨੂੰ ਦੇਖਦੇ ਹੋਏ ਕਈ ਵਾਰੀ ਤਾਂ ਏਦਾਂ ਲੱਗਦਾ ਵੀ ਇਹ ਕਾਰ ਵਾਲੇ ਜਿੱਦਾਂ ਮੋਦੀ ਸਾਹਿਬ ਕੰਮ ਕਰਦੇ ਆ ਉਦਾਂ ਕਰ ਰਹੇ ਆ। ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਇੱਕ ਟਰੱਕ ਡਰਾਈਵਰ ਕਹਿੰਦਾ ਯਾਰ ਵੀ ਮੈਂ ਕੀ ਕਰੂੰਗਾ ਵੀ ਜੇ ਮੈਂ ਹੁਣ ਰੈਗੂਲਰ ਟਰੱਕ ਚਲਾਉਣਾ 600 ਮੀਲ ਤੱਕ ਜਾ ਸਕਦਾ ਹੈਗਾ 8-9 ਘੰਟਿਆਂ ਦੇ ਵਿੱਚ, ਫੇਰ ਰੀਫਿਊਲ ਮੈਨੂੰ ਕਰਨਾ ਪੈਂਦਾ ਹੈਗਾ। ਤੇ ਜੇ ਇਲੈਕਟ੍ਰਿਕ ਟਰੱਕ ਹੋਊਗਾ ਤੇ ਉਹਨੂੰ ਸਟਾਪ ਕਰਨਾ ਪਊਗਾ 250 ਮੀਲ ਤੋਂ ਬਾਅਦ, ਫਿਰ ਚਾਰਜ ਕਰਨਾ ਪਊਗਾ। ਕਿੰਨਾ ਟਾਈਮ ਲੱਗਦਾ ਉਹਨੂੰ ਚਾਰਜ ਕਰਨ ਨੂੰ। ਤੇ ਉਹ ਕਹਿੰਦਾ ਵੀ ਸਾਡਾ ਤਾਂ ਸਾਰਾ ਜਿਹੜਾ ਫਿਰ ਸਮਾਂ ਕਿੰਨਾ ਖਰਾਬ ਹੋਊਗਾ। ਸੋ ਜਾਂ ਤਾਂ ਜਿਹੜੀ ਮਨੀ ਪੇ ਕੀਤਾ ਜਾਂਦਾ ਆ ਉਹ ਜੇ ਘੱਟੋ ਘੱਟ ਟ੍ਰਿਪਲ ਹੋਵੇ ਤਾਂ ਉਹ ਮੈਚ ਕਰਨਾ ਹੈਗਾ। ਦੂਸਰੇ ਪਾਸੇ ਕੈਲੀਫੋਰਨੀਆ ਦੀ ਸਿਚੁਏਸ਼ਨ ਤਾਂ ਇਹ ਆ ਬਿਜਲੀ ਨੂੰ ਲੈ ਕੇ ਝੱਟ ਬਿਜਲੀ ਦੇ ਕੱਟ ਆ ਜਾਂਦੇ ਹੈਗੇ ਆ। ਜੇ ਹੁਣ ਕਿਤੇ ਵੀ ਲੱਗਦਾ ਵੀ ਗਰਮੀਆਂ ਅੱਗ ਲੱਗਣ ਵਾਲੇ ਚਾਂਸ ਆ ਤੇ ਉਹ PG&E ਦਵਾ ਸੱਟ ਕੱਟ ਕਰ ਦਿੰਦੀ ਹੈਗੀ ਆ। ਸੋ ਸਿਚੁਏਸ਼ਨ ਸੋਲਰ ਦੇ ਉੱਤੇ ਵੀ ਬਹੁਤ
ਕੰਟਰੋਵਰਸੀ ਚੱਲ ਰਹੀਆਂ, ਨਵੇਂ ਸੋਲਰ ਪਲਾਂਟ ਹਜੇ ਲੱਗ ਨਹੀਂ ਰਹੇ ਉਨੀ ਤੇਜ਼ੀ ਦੇ ਨਾਲ ਜਿੰਨੇ ਚਾਹੀਦੇ ਹੈਗੇ ਆ। ਸੋ ਕਾਰਵ ਨੂੰ 16 ਸਟੇਟਾਂ ਨੇ ਜਿਹੜਾ ਆ ਲਾਸੂਟ ਫਾਈਲ ਕੀਤਾ, ਤੇ ਨਾਲ ਦੀ ਨਾਲ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੂੰ ਵੀ ਜਿਹੜਾ ਆ ਉਹਨਾਂ ਨੇ ਲਾਸੂਟ ਫਾਈਲ ਕੀਤਾ ਹੈਗਾ। ਜੀ ਬਿਲਕੁਲ, ਚਲੋ ਅੱਗ ਲੱਗਣ ਤੋਂ ਤਾਂ ਬਚਾਅ ਰੱਖਣ ਤਾਂ ਚੰਗੀ ਹੋਈ ਜਿਹੜੀ ਗੱਲ ਆ। ਵਾਈਲਡ ਫਾਇਰ ਸੀਜ਼ਨ ਵੀ ਨਾਲੇ ਸ਼ੁਰੂ ਆ, ਤੇ ਭਾਈ ਇਹਨਾਂ ਚੀਜ਼ਾਂ ਦਾ ਵੀ ਨਾਲ ਨਾਲ ਜਿਹੜਾ ਧਿਆਨ ਰੱਖਿਓ।